फिर दोबारा तुहाडा स्वागत है प्रोग्राम सच्चे सच विच। एंड डॉक्टर साहब साडा अगला मैसेज डॉक्टर वीर अमरजीत सिंह जी का है। ये लिखते हैं, डॉक्टर साहब मैंने तुहाडे विचार बहुत पसंद आए। बहुत धन्यवाद जी। साडा अगला मैसेज जगतार विरक लिखते हैं, ਇਹ ਵਾਹ ਡਾਕਟਰ ਸਾਹਿਬ ਤੁਸੀਂ ਧੋਣੇ ਧੋ ਕੇ ਰੱਖ ਦਿੰਦੇ ਹੋ, ਚੜ੍ਹਦੀ ਕਲਾ 'ਚ ਰਹੋ ਅਤੇ ਪੰਥ ਧਰੋਈਆਂ ਤੇ ਪੰਥ ਦੁਸ਼ਮਣਾਂ ਦੀ ਇਵੇਂ ਹੀ ਮੰਜੀ ਠੋਕਦੇ ਰਹੋ। जगतार विरक होरी काफ़ी वीडियोज़ के थले मैसेज लिखते हैं और एकदम जो ही अपलोड होंगी है नाल दी नाल देख लेंदे ने। जी जी। सो बहुत बहुत धन्यवाद, इन्हां दे हमेशा ही चढ़दी कला वाले बोल होंदे ने। जी। जसकरण सिंह लिखते हैं, डॉक्टर साहब तुसीं बिल्कुल ठीक कहंदे हो, काश जदों असीं इंडिया 'ਚ ਹੁੰਦੇ ਸੀ ਉਦੋਂ ਸਾਨੂੰ ਇਹਨਾਂ ਗੱਲਾਂ ਦਾ ਪਤਾ लगता, उत्थे किसी नूं एहसास ही नहीं है गुलामी का। जी डॉक्टर साहब। वीर जसकरण सिंह जी का बहुत बहुत धन्यवाद। इस कोई शक नहीं है कि बाहर ਜਿਹੜੇ ਵੀਰ ਭੈਣਾਂ ਆਉਂਦੇ ਨੇ, ਆਉਂਦਿਆਂ ਇੱਕ ਵਾਰ ਤਾਂ ਪਹਿਲਾਂ ਤਾਂ ਬੋਲਦੇ ਨਹੀਂ ਕਿਉਂਕਿ ਐਸਾ ਡਰ ਬੈਠਾ ਹੁੰਦਾ, ਪਰ ਜਿਉਂ-ਜਿਉਂ ਖੁੱਲ੍ਹਦੇ ਨੇ ਇਸ ਮਾਹੌਲ ਨੂੰ ਦੇਖਦੇ ਨੇ ਫਿਰ ਉਹ ਕਹਿੰਦੇ ਨੇ ਵੀ ਸਾਡੀਆਂ ਕਿੰਨੀਆਂ ਗਲਤ ਧਾਰਨਾਵਾਂ ਬਣੀਆਂ ਸੀ, ਉੱਥੇ ਬੈਠੇ ਸਾਨੂੰ ਪਤਾ ਹੀ ਨਹੀਂ ਹੈ ਵੀ ਕੀ ਹੋ ਰਿਹਾ, ਸੱਚਾਈ ਤਾਂ ਸਾਨੂੰ ਹੁਣ ਪਤਾ ਲੱਗੀ। ਸੋ ਇਹਨੂੰ ਹੀ ਗੁਲਾਮੀ ਦੀ ਹਵਾ ਤੇ ਆਜ਼ਾਦੀ ਦੀ ਹਵਾ ਕਹਿੰਦੇ ਨੇ। ਸੋ ਉੱਥੇ ਜਿਹੜੇ ਰਹਿਣ ਵਾਲੇ ਚੰਗੇ ਖਾਂਦੇ ਪੀਂਦੇ ਵੀ ਨੇ ਉਹ ਵੀ ਸੋਨੇ ਦੇ ਪਿੰਜਰੇ 'ਚ ਹੀ ਬੈਠੇ ਨੇ। ਜੀ। ਸੋ ਇਹਦੇ 'ਚ ਬਿਲਕੁਲ ਇਹਨਾਂ ਨੇ ਠੀਕ ਕਿਹਾ ਕਿ ਬਾਹਰਲਾ ਮਾਹੌਲ ਜਿਹੜੀ ਆਜ਼ਾਦ ਫਿਜ਼ਾ ਹੈ ਉਹੀ ਆਜ਼ਾਦੀ ਦਾ ਮਤਲਬ ਸਮਝਾਉਂਦੀ ਹੈ। ਜੀ ਜੀ। ਟੀਨਾ ਸਾਹਿਬ ਕਹਿੰਦੇ ਨੇ, ਡਾਕਟਰ ਸਾਹਿਬ ਨੇ ਨਰਿੰਦਰ ਮੋਦੀ ਬਾਰੇ ਬਿਲਕੁਲ ਠੀਕ ਕਿਹਾ ਹੈ, ਮੋਦੀ ਨੇ PM ਬਣ ਕੇ ਇਹੀ ਕੁਝ ਕਰਨਾ ਹੈ, ਸੋ ਮੈਨੂੰ ਲੱਗਦਾ ਹੈ ਖਾਲਿਸਤਾਨ ਬਣਾਉਣਾ ਪਵੇਗਾ, ਨਹੀਂ ਤਾਂ ਸ਼ੇਰਾਂ ਦੇ ਡੇਰਿਆਂ ਤੇ ਅੱਜ ਕੁੱਤੇ ਕਲੋਲਾਂ ਕਰੀ ਜਾਂਦੇ ਨੇ ਤੇ ਅੱਗੋਂ ਵੀ ਕਰਨਗੇ। ਜੀ ਡਾਕਟਰ ਸਾਹਿਬ। ਟੀਨਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਨਾਬ। ਬਣਾਉਣਾ ਨਹੀਂ ਪਏਗਾ, ਬਣਾਓ। ਜੀ ਜੀ। ਬਥੇਰਾ ਹੋ ਗਿਆ, ਹੁਣ 29 ਸਾਲ ਹੋ ਗਏ ਅਸੀਂ ਇੱਕ ਨਸਲਕੁਸ਼ੀ ਤੋਂ ਬਾਅਦ ਦੂਸਰੀ ਚੱਲ ਰਹੇ ਹਾਂ। ਜੀ। ਸੋ ਹੁਣ ਆਪਣੇ ਜਰਾ ਟੀਨ ਟੂਨ ਖੜਕਾਓ ਸਾਰੇ, ਔਰ ਜਗਾਓ ਤਾਂ ਕਿ ਜਿਹੜੇ ਕੁੱਤੇ ਕਲੋਲਾਂ ਕਰਦੇ ਨੇ ਜਾਂ ਗਿੱਦੜ ਕਲੋਲਾਂ ਕਰਦੇ ਨੇ ਜਰਾ ਟੀਨ ਦਾ ਸ਼ੋਰ ਪਾਓ, ਇਹ ਭੱਜਣ ਤੇ ਫਿਰ ਭਬਕਾਰ ਮਾਰੋ ਤੇ ਉਤਰੋ ਮੈਦਾਨ 'ਚ ਆਓ, ਜੰਗ ਦੇ ਮੈਦਾਨ 'ਚ। ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਵਿਊਅਰਸ ਵੱਲੋਂ ਆਈਆਂ ਈਮੇਲਸ ਉੱਪਰ ਆਪਣੇ ਵਿਚਾਰਾਂ ਦੀ ਰੋਸ਼ਨੀ ਪਾਈ ਤੇ ਹੁਣ ਸਾਡੇ ਸਵਾਲ ਦਾ ਸੈਕਸ਼ਨ ਸ਼ੁਰੂ ਹੁੰਦਾ ਤੇ ਉਸ ਵਿੱਚ ਤੁਸੀਂ ਦੱਸੋ, ਅੱਜ 7 ਅਗਸਤ 2013 23 ਸਾਵਣ ਨਾਨਕ ਸ਼ਾਹੀ ਸੰਮਤ 545 ਦਾ ਦਿਨ ਹੈ ਤੇ ਅੱਜ ਦੇ ਦਿਨ ਦੀ ਸਾਡੇ ਦਰਸ਼ਕਾਂ ਨਾਲ ਇਤਿਹਾਸਕ ਅਹਿਮੀਅਤ ਸਾਂਝੀ ਕਰੋ। ਦੇਖੋ, ਅੱਜ ਦੇ ਦਿਨ 1765 ਦੇ ਵਿੱਚ ਪਟਿਆਲਾ ਰਿਆਸਤ ਦੇ ਬਾਨੀ ਆਲਾ ਸਿੰਘ, ਜਿਸ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਰਾਜਾਏ ਰਾਜਗਾਂ ਇਹ ਖਿਤਾਬ ਦਿੱਤਾ ਹੋਇਆ ਸੀ, ਇਸ ਲਈ ਰਾਜਾ ਆਲਾ ਸਿੰਘ ਵੀ ਕਹਿੰਦੇ ਨੇ, ਉਸ ਦੀ ਮੌਤ ਹੋਈ। ਇਹਨਾਂ ਦਾ ਵੀ ਬੜਾ ਦਿਲਚਸਪ ਇਤਿਹਾਸ ਹੈ ਪਟਿਆਲੇ ਵਾਲੇ ਰਾਜਿਆਂ ਦਾ। ਉਹ ਤਾਂ ਇਹਨਾਂ ਨੇ ਹੁਕਮਨਾਮੇ ਸਾਂਭੇ ਹੋਏ ਨੇ 6ਵੇਂ 7ਵੇਂ ਪਾਤਸ਼ਾਹ ਦਾ, 10ਵੇਂ ਪਾਤਸ਼ਾਹ ਦਾ, ਤੇਰਾ ਘਰ ਮੇਰਾ ਆਸੇ, ਕਿ ਗੁਰੂ ਸਾਹਿਬ ਨੇ ਕਿਹਾ ਵੀ ਤੁਹਾਡਾ ਹੀ ਘਰ ਸਾਡਾ ਹੈ। ਜੀ। ਫਿਰ ਮਾਣ ਵੀ ਬੜਾ ਲੈਂਦੇ ਨੇ ਕਿ ਵੀ ਅਸੀਂ ਸਿੱਖ ਹਾਂ, ਔਰ ਸ਼ਸਤਰ ਵੀ ਨੇ 10ਵੇਂ ਪਾਤਸ਼ਾਹ ਦੇ ਬਖਸ਼ੇ ਹੋਏ, ਸੰਭਾਲੇ ਹੋਏ ਇਹਨਾਂ ਨੇ। ਜੀ। ਪਰ ਨਾਲ ਦੀ ਨਾਲ ਉਹ ਕਿਲ੍ਹਾ ਮੁਬਾਰਕ ਹੋਏ ਜਾਂ ਦੂਜਾ ਹੋਏ, ਜੋਤਾਂ ਵੀ ਜਗਾਈ ਰੱਖਦੇ ਨੇ। ਜੀ। ਕਿਤੇ ਉਹ ਜਦੋਂ ਫਲੱਡ ਫਲੂਡ ਆਉਂਦੇ ਨੇ ਤੇ ਜਿਹੜੀ ਉਹ ਉਹਨਾਂ ਦੀ ਕਾਲੀ ਕੋਈ ਦਰਿਆ ਹੈ, ਕਾਲੀ ਬਾੜੀ ਕੀ ਉਸਨੂੰ ਕਹਿੰਦੇ ਨੇ, ਉੱਥੇ ਜਾ ਕੇ ਨਹਾਉਂਦੇ ਵੀ ਹੈ, ਮਾਤਾ ਨੂੰ ਨੱਥ ਵੀ ਚੜਾਉਂਦੇ ਨੇ ਜਲ ਦੇ ਦੇਵੀ ਨੂੰ ਕਿ ਵੀ ਪਾਣੀ ਥੱਲੇ ਆ ਜਾਏ। ਜੀ। ਸੋ ਇੱਧਰ ਆਲਾ ਸਿੰਘ ਨੇ, ਹੁਣ ਸਿੱਖ 11 ਮਿਸਲਾਂ ਵਾਲੇ ਸਿੱਖ ਲੜ ਰਹੇ ਸੀ ਅਫਗਾਨਾਂ ਦੇ ਨਾਲ ਤੇ ਇਹ ਰਲ ਗਏ ਸੀ ਉਹਨਾਂ ਦੇ ਨਾਲ। ਉਹਨਾਂ ਨੇ ਫਿਰ ਰਾਜਾ ਦਾ ਖਿਤਾਬ ਵੀ ਦਿੱਤਾ, ਇਸ ਲਈ ਇਹਨਾਂ ਨੂੰ ਹਰਾ ਰੰਗ ਵੀ ਬੜਾ ਪਸੰਦ ਹੈ। ਤੇ ਕਈ ਵਾਰ ਇਹ ਜਿਹੜਾ ਇਹਨਾਂ ਦੀ ਜਦੋਂ ਗੱਦੀ ਨਿਸ਼ੀਨੀ ਹੁੰਦੀ ਸੀ, ਜਿਵੇਂ ਯਾਦਵਿੰਦਰਾ ਸਿੰਘ ਦੀ ਹੋਈ ਜਦੋਂ ਮਹਾਰਾਜਾ ਭੁਪਿੰਦਰ ਸਿੰਘ ਨੇ ਚੜ੍ਹਾਈ ਕੀਤੀ, ਤੇ ਫਿਰ ਇੱਕ ਸਪੈਸ਼ਲ ਸਿੱਕਾ ਵੀ ਕੱਢਦੇ ਸੀ ਜਿਹਦੇ ਤੇ ਅਬਦਾਲੀ ਦਾ ਜਾਂ ਦੂਸਰਾ ਉਸ ਪੀਰੀਅਡ ਦਾ ਕੋਈ ਸਾਈਨ ਹੁੰਦਾ। ਸੋ ਇਹ ਅੱਜ ਦੇ ਦਿਨ 1765 ਦੇ ਵਿੱਚ ਆਲਾ ਸਿੰਘ ਨੇ ਜਿਹੜਾ ਉਹ ਚੜ੍ਹਾਈ ਕੀਤੀ। ਜੀ। 1847 ਦੇ ਵਿੱਚ ਹੁਣ ਅੰਗਰੇਜ਼ਾਂ ਨੇ 1846 ਦੀ ਜੰਗ ਦੇ ਵਿੱਚ ਗਦਾਰ ਲਾਲ ਸਿੰਘ, ਤੇਜ ਸਿੰਘ, ਇਹ ਯੂਪੀ ਦੇ ਮਿਸਰ ਸੀ, ਬ੍ਰਾਹਮਣ ਯੂਪੀ ਦੇ। ਜੀ। ਔਰ ਗੁਲਾਬ ਸਿੰਘ, ਧਿਆਨ ਸਿੰਘ ਸੁਚੇਤ ਸਿੰਘ ਤਾਂ ਮਰ ਗਏ ਸੀ ਪਹਿਲਾਂ, ਗੁਲਾਬ ਸਿੰਘ ਜੰਮੂ ਦਾ ਸੀ, ਡੋਗਰਾ। ਜੀ। ਇਹਨਾਂ ਨੇ ਫਿਰ ਪੂਰੀ ਗਦਾਰੀ ਕੀਤੀ ਸਿੱਖਾਂ ਦੇ ਨਾਲ। ਲਾਲ ਸਿੰਘ ਜਿਹੜਾ ਕਮਾਂਡਰ ਇਨ ਚੀਫ, ਤੇਜ ਸਿੰਘ ਇਹਦੇ ਬਿਲਕੁਲ ਕਰਤੇ ਧਰਤੇ ਸੀ ਸਿੱਖ ਫੌਜ ਦੇ, ਜਿਨ੍ਹਾਂ ਨੇ ਬਰੂਦ ਦੀ ਥਾਂ ਸਰੋਂ ਭੇਜੀ, ਬੇੜੀਆਂ ਵਾਲਾ ਜਿਹੜਾ ਪੁਲ ਸੀ ਉਹ ਤੋੜਿਆ। ਜੀ। ਸੋ ਇਹਨਾਂ ਨੇ ਜਿਹੜਾ ਫਿਰ ਗੁਲਾਬ ਸਿੰਘ ਨੂੰ ਤਾਂ ਜੰਮੂ ਕਸ਼ਮੀਰ, ਜਿਹਦਾ ਅੱਜ ਤੱਕ ਵੀ ਕਸ਼ਮੀਰੀ ਵਿਚਾਰੇ ਲੜ ਰਹੇ ਨੇ ਆਪਣੀ ਆਜ਼ਾਦੀ ਲਈ, ਇਹ ਤਾਂ 72 ਲੱਖ ਕੇ 52 ਲੱਖ ਲੈ ਕੇ ਅੰਗਰੇਜ਼ਾਂ ਨੇ ਉਹਨਾਂ ਨੂੰ ਤੋਹਫੇ 'ਚ ਦੇ ਦਿੱਤਾ। ਹੁਣ ਤੇਜਾ ਸਿੰਘ ਨੂੰ ਔਨਰ ਕਰਨ ਦੇ ਲਈ, ਤੇਜਾ ਰਾਮ ਸੀ ਦਾ ਨਾਂ, ਉਹਨਾਂ ਨੇ ਕਿਹਾ ਜੀ ਇਹਨੂੰ ਰਾਜੇ ਦਾ ਖਿਤਾਬ ਦੇਣਾ ਹੈ। ਲਾਹੌਰ 'ਚ ਦਰਬਾਰ ਕੀਤਾ
ਜੀ ਔਰ ਦਲੀਪ ਸਿੰਘ ਛੋਟਾ ਸੀ 5-6 ਸਾਲ ਦਾ। ਉਹਨੂੰ ਕਿਹਾ ਜੀ ਕਿ ਜਦੋਂ ਟਾਈਟਲ ਦਿੱਤਾ ਜਾਂਦਾ ਹੈ, ਕੋਈ ਧਾਰਮਿਕ ਰਸਮ ਕਰਨੀ, ਉਹਨਾਂ ਨੇ ਕਿਹਾ ਜੀ ਕੇਸਰ ਘੋਲਿਆ ਹੋਇਆ ਤੇ ਦਲੀਪ ਸਿੰਘ ਜਿਹੜਾ ਉਹ ਉਂਗਲ ਕੇਸਰ ਦੀ ਉਹਦੇ ਤੇਜਾ ਸਿੰਘ ਦੇ ਮੱਥੇ ਤੇ ਲਾਏਗਾ ਤੇ ਫਿਰ ਉਹ ਦਰਬਾਰ 'ਚ ਹੋਏਗਾ ਜੀ ਰਾਜੇ ਦਾ ਖਿਤਾਬ ਦਿੱਤਾ ਜੀ। ਹੁਣ ਮਹਾਰਾਣੀ ਜਿੰਦਾ ਬੜੀ ਅਣਖ ਵਾਲੀ ਔਰਤ ਸੀ ਤੇ ਕਿਉਂਕਿ ਬੱਚਾ ਛੋਟਾ ਸੀ, 6-7 ਸਾਲ ਦਾ ਬੱਚਾ ਕੀ ਹੁੰਦਾ ਜੀ, ਉਹਨੇ ਪਹਿਲਾਂ ਹੀ ਉਹਨੂੰ ਸਮਝਾ ਕੇ ਘਰੋਂ ਲਿਆਂਦਾ ਸੀ ਕਿ ਵੀ ਇਹ ਬਿਲਕੁਲ ਇਹ ਗਦਾਰ ਹੈ, ਇਹਨੇ ਗਦਾਰੀ ਕੀਤੀ ਹੈ ਸਿੱਖਾਂ ਨਾਲ, ਇਹਨੂੰ ਕੋਈ ਤਿਲਕ ਤੁਲਕ ਨਹੀਂ ਲਾਣਾ, ਇਹਨੂੰ ਕੋਈ ਰਾਜਗੀ ਨਹੀਂ ਦੇਣੀ ਜੀ। ਹੁਣ ਉੱਥੇ ਉਹ ਬੈਠਾ ਰਿਹਾ, ਉਹ ਘੋਲ ਕੇ ਕੇਸਰ ਦੀ ਕੌਲੀ ਜਿਹੜੀ ਆ ਅੱਗੇ ਕਰੀ ਜਾਣ, ਫਿਰ ਕਿਸੇ ਨੇ ਫੜ ਕੇ ਉਹਦੀ ਉਂਗਲ ਇੱਕ ਵਾਰੀ ਉਹਨੇ ਡੋਬ ਵੀ ਦਿੱਤੀ ਕੇਸਰ, ਫਿਰ ਮਾਂ ਸਾਹਮਣੇ ਮਾਂ ਵੱਲ ਦੇਖਿਆ, ਮਾਂ ਨੇ ਫਿਰ ਇਸ਼ਾਰਾ ਕੀਤਾ, ਉਹ ਉੱਥੇ ਹੀ ਉਹਨੇ ਉਂਗਲ ਰੱਖਤੀ, ਫਿਰ ਕਿਸੇ ਹੋਰ ਪੁਜਾਰੀ ਨੂੰ ਸੱਦ ਕੇ ਟਿੱਕਾ ਲਾਇਆ। ਸੋ ਉਦੋਂ ਅੰਗਰੇਜ਼ਾਂ ਨੇ ਰਿਅਲਾਈਜ਼ ਕਰ ਲਿਆ ਵੀ ਜਿੰਨੀ ਦੇਰ ਇਹ ਮਾਂ ਹੈ ਇੱਥੇ ਗਲਤ ਗੱਲ ਨਹੀਂ ਇਹਨੇ ਹੋਣ ਦੇਣੀ, ਭਾਵੇਂ ਪੁੱਤਰ ਛੋਟਾ ਹੀ ਹੈ ਜੀ। ਤੇ ਉਹਨਾਂ ਨੇ ਮਾਂ ਪੁੱਤ ਨੂੰ ਵੱਖ ਕੀਤਾ, ਕੈਦ ਕੀਤਾ। ਇਹ ਸਾਰੀ ਜਿੰਦਾਂ ਦੀ ਕਹਾਣੀ ਹੈ। ਸੋ ਅੱਜ ਦੇ ਦਿਨ 1847 ਚ ਜਿੰਦਾਂ ਦੇ ਪ੍ਰਭਾਵ ਥੱਲੇ ਇੱਕ ਛੋਟੇ ਜਿਹੇ ਬੱਚੇ ਨੇ ਵੀ ਉਹਨੂੰ ਤੇਜਾ ਸਿੰਘ ਨੂੰ ਗਦਾਰੀ ਦੀ ਰਾਜਗੀ ਨਹੀਂ ਦੇਣ ਦਿੱਤੀ ਜੀ। 1925 ਦੇ ਵਿੱਚ ਗੁਰਦੁਆਰਾ ਐਕਟ ਜਿਹੜਾ ਆਲਰੇਡੀ ਪਾਸ ਹੋ ਗਿਆ ਸੀ, ਉਹ ਗੈਜ਼ਟ ਦੇ ਵਿੱਚ ਪਬਲਿਸ਼ ਹੋਇਆ ਜੀ। 1942 ਚ ਇੱਕ ਮੂਵਮੈਂਟ ਪੰਜਾਬ, ਜਦੋਂ ਸਰ ਸਿਕੰਦਰ ਹਯਾਤ ਖਾਂ ਟਿਵਾਣਾ ਸੀ, ਉਹਨਾਂ ਨੇ ਔਰ ਅਕਾਲੀ ਕਾਂਗਰਸੀ ਜਿਹੜੇ ਸੀ ਸਿੱਖ ਜਾਂ ਦੂਸਰੇ, ਉਹਨਾਂ ਨੇ ਚਲਾਉਣ ਦਾ ਯਤਨ ਕੀਤਾ ਕਿ ਵੀ ਜੇ ਦੇਸ਼ ਅੱਡ ਵੀ ਹੁੰਦੇ ਨੇ, ਹਿੰਦੁਸਤਾਨ ਪਾਕਿਸਤਾਨ ਬਣਦਾ, ਪੰਜਾਬ ਅਲੱਗ ਰਵੇ, ਕਿ ਵੀ ਉਹਦੇ 'ਚ ਹਿੰਦੂ ਸਿੱਖ ਮੁਸਲਮਾਨ ਇਕੱਠੇ ਰਹਿਣ। ਪਰ ਉਹ ਬਹੁਤੀ ਦੂਰ ਤੱਕ ਗਈ ਨਹੀਂ ਜੀ। 1965 ਦੇ ਵਿੱਚ ਸੰਤ ਫਤਿਹ ਸਿੰਘ, ਜਿਹਨੂੰ ਹਿੰਦੁਸਤਾਨ ਦੀਆਂ ਏਜੰਸੀਆਂ ਨੇ ਜਿਵੇਂ ਅੱਜ ਬਾਦਲ ਨੂੰ ਖੜਾ ਕੀਤਾ ਹੋਇਆ, ਇਵੇਂ ਹੀ ਮਾਸਟਰ ਤਾਰਾ ਸਿੰਘ ਦੀ ਅਹਿਮੀਅਤ ਨੂੰ ਖਤਮ ਕਰਨ ਦੇ ਲਈ ਉਹਨਾਂ ਨੇ ਪ੍ਰਤਾਪ ਸਿੰਘ ਕੈਰੋਂ ਰਾਹੀਂ, ਉਹ ਵੀ ਇੱਕ ਪੱਗ ਵਾਲਾ ਲੱਭਿਆ, ਉਹਨਾਂ ਨੇ ਕਾਂਗਰਸੀ ਸੰਤ ਫਤਿਹ ਸਿੰਘ ਨੂੰ ਖੜਾ ਕੀਤਾ। ਹੌਲੀ ਹੌਲੀ ਮਾਸਟਰ ਤਾਰਾ ਸਿੰਘ ਨੂੰ ਸੀਨ ਤੋਂ ਪਾਸੇ ਕੀਤਾ, ਫਿਰ ਉਹ ਤੋਂ ਵਰਤ ਰਖਾਇਆ ਫਤਿਹ ਸਿੰਘ ਤੋਂ ਜੀ। 65 ਦੀ ਵਿੱਚ ਭਾਰਤ ਪਾਕਿਸਤਾਨ ਜਦੋਂ ਜੰਗ ਸ਼ੁਰੂ ਹੋਈ, ਉਦੋਂ ਫਤਿਹ ਸਿੰਘ ਨੇ ਐਲਾਨ ਕੀਤਾ ਹੋਇਆ ਸੀ ਜੀ ਕਿ ਮੈਂ ਮਰਨ ਵਰਤ ਰੱਖਾਂਗਾ, ਫਿਰ ਮੈਂ ਜਿਹੜਾ ਸੜ ਕੇ ਮਰ ਜਾਵਾਂਗਾ, ਇੱਦਾਂ ਦੇ ਉਹ ਡਰਾਮੇ ਕਰਦਾ ਹੁੰਦਾ ਸੀ। ਸੋ ਇਹ ਅੱਜ ਦੇ ਦਿਨ ਲਾਲ ਬਹਾਦਰ ਸ਼ਾਸਤਰੀ ਉਦੋਂ ਪ੍ਰਧਾਨ ਮੰਤਰੀ ਸੀ, ਨਹਿਰੂ ਮਰ ਗਿਆ ਸੀ 64 ਦੇ ਵਿੱਚ ਜੀ। ਸੋ ਅੱਜ ਦੇ ਦਿਨ ਮੀਟਿੰਗ ਹੋਈ ਫਤਿਹ ਸਿੰਘ ਔਰ ਸ਼ਾਸਤਰੀ ਦੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1782 ਦੇ ਵਿੱਚ ਜਾਰਜ ਵਾਸ਼ਿੰਗਟਨ ਨੇ ਇੱਕ ਜਿਹੜਾ ਮੈਡਲ ਕ੍ਰੀਏਟ ਕੀਤਾ, ਉਹਨੂੰ ਕਹਿੰਦੇ ਪਰਪਲ ਹਾਰਟ ਜੀ। ਅੱਜ ਵੀ ਜਦੋਂ ਅਮਰੀਕਾ ਦੇ ਵਿੱਚ ਫੌਜੀ ਜਿਹੜੀ ਬਹਾਦਰੀ ਦਾ ਕਿਸੇ ਨੂੰ ਮੈਡਲ ਦਿੱਤਾ ਜਾਂਦਾ, ਉਹਦੇ ਵਿੱਚ ਪਰਪਲ ਹਾਰਟ ਜੀ। ਈਵਨ ਇੱਕ ਸਿੱਖ ਲੜਕਾ ਉਦੈ ਸਿੰਘ ਜਿਹੜਾ ਕਿ ਇਰਾਕ ਵਾਰ ਦੇ ਵਿੱਚ ਮਾਰਿਆ ਗਿਆ, ਉਸ ਨੂੰ ਵੀ ਪਰਪਲ ਹਾਰਟ ਮਿਲਿਆ ਜੀ। ਔਰ ਮੇਰਾ ਖਿਆਲ ਹੈ ਡਾਕਟਰ ਭਗਤ ਸਿੰਘ ਜਿਹੜੇ ਫਸਟ ਵਰਲਡ ਵਾਰ ਦੇ ਵਿੱਚ ਦਸਤਾਰ ਦੇ ਨਾਲ ਇਧਰ ਸਟਾਕਟਨ ਦੇ ਰਹਿਣ ਵਾਲੇ ਸੀ, ਉਹਨਾਂ ਨੇ ਵੀ ਪਰਪਲ ਹਾਰਟ ਜਿੱਤਿਆ ਸੀ ਜੀ। 1802 ਦੇ ਵਿੱਚ ਨੈਪੋਲੀਅਨ ਨੇ, ਜਦੋਂ ਕਿ ਉਹਨੇ ਹੇਤੀ ਫ੍ਰੈਂਚ ਦੇ ਕਬਜ਼ੇ 'ਚ ਆਈ, ਸੋ ਸਲੇਵਰੀ ਬ੍ਰਿਟਿਸ਼ ਨੇ ਖਤਮ ਕਰ ਦਿੱਤੀ ਸੀ, ਪਰ ਇਹਨੇ ਕਿਹਾ ਨੈਪੋਲੀਅਨ ਨੇ ਕਿ ਸੇਂਟ ਡੋਮਿਨਿਕ ਹੇਤੀ ਦੇ ਵਿੱਚ ਸਲੇਵਰੀ ਇਹ ਬਰਕਰਾਰ ਰੱਖੀ ਜਾਏ ਜੀ। 1961 ਦੇ ਵਿੱਚ ਸੋਵੀਅਤ ਪ੍ਰੀਮੀਅਰ ਸੀ ਖਰੁਸ਼ਚੇਵ, ਉਹ ਇੰਨਾ ਹੰਕਾਰਿਆ ਹੋਇਆ ਸੀ, ਉਹਨੇ ਕਿਹਾ ਜੀ ਕਿ ਵੈਰੀ ਸੂਨ ਆਵਰ ਇਕੋਨਮੀ ਵਿਲ ਫਲਰਿਸ਼ ਮੋਰ ਦੈਨ ਯੂਨਾਈਟਿਡ ਸਟੇਟਸ, ਵੀ ਸਾਡੀ ਜਿਹੜੀ ਆਰਥਿਕਤਾ ਹੈ ਯੂਨਾਈਟਿਡ ਸਟੇਟਸ ਨਾਲੋਂ ਵੀ ਅੱਗੇ ਜਾਏਗੀ। ਹੁਣ ਅੱਜ ਸੋਵੀਅਤ ਯੂਨੀਅਨ ਹੀ ਗਾਇਬ ਹੋ ਗਿਆ, ਅਗਲੇ 30 ਸਾਲ 'ਚ ਨਕਸ਼ੇ ਤੋਂ 15 ਦੇਸ਼ ਬਣ ਗਏ, ਟੁੱਟ ਗਏ, ਹੁਣ ਰਸ਼ੀਆ ਰਹਿ ਗਿਆ। ਸੋ 1976 ਦੇ ਵਿੱਚ ਸਾਇੰਟਿਸਟ ਨੇ ਵਾਈਕਿੰਗ 1 ਮਾਰਸ ਦੇ ਉੱਤੇ ਗਿਆ ਸੀ, ਮੰਗਲ ਗ੍ਰਹਿ ਤੇ, ਉੱਥੋਂ ਜਿਹੜੇ ਸਬੂਤ ਲਿਆਇਆ ਉਹਦੇ 'ਚ ਇੱਕ ਫੋਸਲ ਵੀ ਮਿਲਿਆ ਉਹਨਾਂ ਨੂੰ। ਸੋ ਜਿਹੜੇ ਪੈਸਾਡੋਨਾ ਕੈਲੀਫੋਰਨੀਆ ਦੇ ਵਿੱਚ ਬੈਠੇ ਸਾਇੰਟਿਸਟ ਨੇ ਐਨਾਲਾਈਜ਼ ਕਰਕੇ ਕਿਹਾ ਵੀ ਇਸ ਗੱਲ ਦੀ ਬਹੁਤ ਸੰਭਾਵਨਾ ਹੈ, ਔਰ ਪਹਿਲੇ ਸਬੂਤ ਨੇ ਕਿ ਜਿਹੜੀ ਮਾਰਸ ਮੰਗਲ ਦੇ ਉੱਤੇ ਜਿਹੜੀ ਹੈ ਕਦੇ ਜ਼ਿੰਦਗੀ ਰਹੀ ਹੋਏਗੀ, ਲਾਈਫ ਐਗਜ਼ਿਸਟ ਕਰਦੀ ਹੋਏਗੀ ਜੀ। 1984 ਦੇ ਵਿੱਚ ਹੁਣ ਬੇਸਬਾਲ ਅਮਰੀਕਾ ਦੀ ਬੜੀ ਪ੍ਰੈਸਟੀਜੀਅਸ ਗੇਮ ਹੈ ਜੀ ਜੀ, ਔਰ ਹਮ ਜਿੱਤਦੇ ਨੇ ਮੋਸਟ ਆਫ ਦਾ ਟਾਈਮ, ਲੇਕਿਨ 1984 ਦੇ ਵਿੱਚ ਦੀ ਓਲੰਪਿਕ ਦੇ ਵਿੱਚ ਜਾਪਾਨ ਨੇ ਡਿਫੀਟ ਕੀਤਾ ਅਮਰੀਕਾ ਨੂੰ ਜੀ। ਔਰ 1998 ਦੇ ਵਿੱਚ ਤਨਜ਼ਾਨੀਆ ਔਰ ਕੀਨੀਆ ਦੇ ਵਿੱਚ ਜਿਹੜੀਆਂ ਅਮਰੀਕਨ ਐਮਬੈਸੀਆਂ ਸੀ, ਉਹਨਾਂ ਦੇ ਵਿੱਚ ਬੰਬ ਬਲਾਸਟ ਹੋਏ, ਜਿਹਦੇ ਵਿੱਚ 200 ਤੋਂ ਜ਼ਿਆਦਾ ਲੋਕ ਮਾਰੇ ਗਏ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਦਰਸ਼ਕਾਂ ਨਾਲ ਸਿੱਖ ਹਿਸਟਰੀ ਤੇ ਵਰਲਡ ਹਿਸਟਰੀ ਸਾਂਝੀ ਕੀਤੀ। ਤੇ ਹੁਣ ਅਸੀਂ ਬ੍ਰੇਕ ਤੇ ਚਲੇ ਜਾਂਦੇ ਹਾਂ, ਕੁਐਸਚਨ ਸਵਾਲ ਜਵਾਬ ਬਾਅਦ ਕਰਾਂਗੇ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।